ਰੇਡੀਓ USA ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 17 ਦਸੰਬਰ ਦਿਨ ਮੰਗਲਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ। 20 ਦਸੰਬਰ ਲਾਸਟ ਤਰੀਕ ਹੈਗੀ ਆ ਆਪਣੇ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਕਰਾਉਣ ਦੇ ਲਈ। ਜੇ ਤੁਸੀਂ 1 ਜਨਵਰੀ ਤੋਂ ਇੰਸ਼ੋਰੈਂਸ ਚਾਹੁੰਦੇ ਹੋ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੇਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸੋਹਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਾਕਿਸਤਾਨ ਦੇ ਸਾਬਕਾ ਜਿਹੜੇ ਆ ਰਾਸ਼ਟਰਪਤੀ ਨੂੰ ਸਜ਼ਾਏ ਮੌਤ ਪਰਵੇਜ਼ ਮੁਸ਼ਰਫ ਨੂੰ। ਹਾਂਜੀ ਬਿਲਕੁਲ, ਪਰਵੇਜ਼ ਮੁਸ਼ਰਫ ਨੂੰ ਮੌਤ ਦੀ ਸਜ਼ਾ ਜਿਹੜੀ ਆ ਸੁਣਾ ਦਿੱਤੀ ਗਈ ਆ। ਪਰ ਪਰਵੇਜ਼ ਮੁਸ਼ਰਫ ਹੈ ਜਿਹੜਾ, ਪਹਿਲੀ ਗੱਲ ਤੇ ਹੁਣ ਉਹ ਉਮਰ ਦੇ ਉਸ ਸਟੇਜ ਤੇ ਆ ਜਿੱਥੇ ਜਾ ਕੇ ਆਪਾਂ ਕਹਿ ਦਿੰਦੇ ਕਿ ਅੰਤਲਾ ਪੜਾਅ ਸ਼ੁਰੂ ਹੋ ਗਿਆ। ਦੂਜੀ ਗੱਲ ਇਹ ਆ ਕਿ ਉਹ ਇੱਥੇ ਹੈ ਹੀ ਨਹੀਂ ਗਾ। ਸਭ ਤੋਂ ਵੱਡੀ ਗੱਲ ਇਹ ਆ ਉਹ ਇੱਥੇ ਹੈ ਨਹੀਂ ਗਾ। 2013 ਚ ਇਹ ਮੁਕੱਦਮਾ ਚੱਲਿਆ, ਵੈਸੇ ਤੇ ਦਰਜ ਜਿਹੜਾ 2007 ਚ ਹੋਇਆ ਸੀਗਾ, ਤੇ ਉਸ ਤੋਂ ਬਾਅਦ ਫਿਰ 2014 ਚ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ। ਪਰ ਕੁਛ ਜਿਹੜੇ ਅਪੀਲੀ ਮੰਚ ਹੁੰਦੇ ਉੱਥੇ ਪਟੀਸ਼ਨਾਂ ਨੇ ਪਾਈਆਂ ਸੀਗੀਆਂ, ਬਾਅਦ ਦੇ ਵਿੱਚ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈ ਲਈ, ਫਿਰ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲੈ ਲਈ, ਉਸ ਤੋਂ ਬਾਅਦ ਚਲੇ ਗਿਆ ਸੀਗਾ। ਤੇ ਹਾਲ ਦੀ ਘੜੀ ਤੇ ਉੱਥੇ ਹੀ ਆ, ਦੁਬਈ ਦੇ ਵਿੱਚ ਆ ਮੇਰੇ ਖਿਆਲ ਦੇ ਨਾਲ। ਉੱਥੋਂ ਹੀ ਬੈੱਡ ਤੇ ਪਿਆ ਪਾ ਦਿੰਦਾ ਵੀਡੀਓ ਕਿ ਮੈਂ ਨਹੀਂ ਆ ਸਕਦਾ, ਮੇਰੀ ਸਿਹਤ ਵੇਖੋ। ਇੱਥੇ ਤੱਕ ਕਹਿ ਦਿੰਦਾ ਕਿ ਮੈਂ ਦੇਸ਼ ਦੀ ਬੜੀ ਸੇਵਾ ਕੀਤੀ ਆ, ਹੁਣ ਤੇ ਮੇਰੇ ਕੋਲ ਹਿੱਲਿਆ ਨਹੀਂ ਜਾਂਦਾ, ਤੁਸੀਂ ਆ ਕੇ ਜੋ ਵੀ ਕਾਰਵਾਈ ਕਰਨੀ ਹੈ ਇੱਥੇ ਆ ਕੇ ਕਰ ਲਓ, ਮੇਰੇ ਤੋਂ ਨਹੀਂ ਉੱਠਿਆ ਜਾਂਦਾ। ਸੋ ਸਾਫ਼ ਤੌਰ ਤੇ ਕਹਿ ਦਿੰਦਾ। ਤਾਂ ਖੈਰ ਹੁਣ ਇਹ ਮਸਲਾ ਜਿਹੜਾ ਉਹ ਇੱਥੇ ਆ ਕੇ ਠਹਿਰਦਾ। ਵੈਸੇ ਤੇ ਸਜ਼ਾਏ ਮੌਤ ਜਿਹੜੀ ਆ ਤੁਹਾਨੂੰ ਪਤਾ ਕਿਸੇ ਲਈ ਬਹੁਤ ਵੱਡਾ ਝਟਕਾ। ਪਰ ਇਮਰਾਨ ਖਾਨ ਦੀ ਸਰਕਾਰ ਦੇ ਅੱਜ ਤਰਜਮਾਨ ਨੇ ਕਿਹਾ ਕਿ ਅਸੀਂ ਇਹਦੀ ਦੁਬਾਰਾ ਸਮੀਖਿਆ ਕਰਾਂਗੇ। ਮਤਲਬ ਕਿ ਖਾਨ ਸਾਹਿਬ ਆਉਣਗੇ, ਅਸੀਂ ਦੋਵੇਂ ਬੈਠ ਕੇ, ਜਿਹੜੇ ਉਹਨਾਂ ਦੇ ਹੈਗੇ ਸੀ ਬੁਲਾਰੇ, ਕਿ ਅਸੀਂ ਸਾਰੇ ਬੈਠ ਕੇ ਦੋਵੇਂ ਤਰ੍ਹਾਂ ਜਿਹੜੇ ਅਫਸਰਸ਼ਾਹੀ ਦੇ ਕੁਛ ਲੋਕ ਹੈ ਜਾਂ ਸਰਕਾਰ ਆ, ਤਾਂ ਅਸੀਂ ਬੈਠ ਕੇ ਫਿਰ ਸਮੀਖਿਆ ਕਰਾਂਗੇ ਜੀ। ਤਾਂ ਉਹ ਹੁਣ ਕੀ ਸਮੀਖਿਆ ਕਰਦੇ ਆ, ਉਸ ਤੋਂ ਬਾਅਦ ਫਿਰ ਕੋਈ ਨਤੀਜਾ ਬਣਾਉਂਦੇ ਆ, ਉਹ ਬਾਅਦ ਦੀ ਗੱਲ ਆ। ਬਹਰਹਾਲ ਇੱਕ ਵਾਰ ਇਤਿਹਾਸ ਨੇ ਆਪਣੇ ਆਪ ਨੂੰ ਡਰਾ ਦਿੱਤਾ। ਔਰ ਜਿਵੇਂ ਕਹਿੰਦੇ ਨੇ ਨਾ ਕਿ ਹੱਸਦੇ ਨੇ ਵੇਖੇ ਜਿਹੜੇ ਕਿਸੇ ਨੂੰ ਰਵਾਉਂਦੇ ਨੇ। ਤਾਂ ਕਹਿਣ ਦਾ ਮਤਲਬ ਕਿ ਦੇਖੋ ਕਿੱਡਾ ਅਜੀਬ ਇਤਫਾਕ ਆ ਕਿ ਅੱਜ ਤੋਂ 20 ਕੁ ਸਾਲ ਪਹਿਲਾਂ ਇਸੇ ਪਰਵੇਜ਼ ਮੁਸ਼ਰਫ ਨੇ ਗੱਡੀਆਂ ਲਾਇਆ ਸੀ ਨਵਾਜ਼ ਸ਼ਰੀਫ। ਨਵਾਜ਼ ਸ਼ਰੀਫ ਜਲਾਵਤਨੀ 'ਚ ਚਲਾ ਗਿਆ ਸੀ, ਤੁਹਾਨੂੰ ਇੱਥੇ ਹੋਣਾ। ਜਲਾਵਤਨੀ ਤੋਂ ਉਹ ਮੁੜ ਕੇ ਤੇ ਫਿਰ ਪ੍ਰਧਾਨ ਮੰਤਰੀ ਬਣ ਗਿਆ। ਜਦੋਂ ਉਹ ਪ੍ਰਧਾਨ ਮੰਤਰੀ ਬਣ ਗਿਆ ਤੇ ਉਹਦੇ ਰਾਜ ਦੇ ਵਿੱਚ ਇਹਦੇ ਤੇ ਇਹ ਮੁਕੱਦਮੇ ਸ਼ੁਰੂ ਹੋਏ। ਹਾਲਾਂਕਿ ਬੇਨਜ਼ੀਰ ਭੁੱਟੋ ਦੀ ਹੱਤਿਆ ਦਾ ਦੋਸ਼ ਵੀ ਲੱਗਾ ਇਹਦੇ ਤੇ ਮੁਸ਼ਰਫ ਤੇ, ਪਰ ਉਹਦਾ ਘਰ ਵਾਲਾ ਪ੍ਰਾਈਮ ਮਿਨਿਸਟਰ ਬਣ ਗਿਆ, ਰਾਜ ਕਰ ਗਿਆ, ਪਰ ਉਹ ਕੁਛ ਨਹੀਂ ਕਰ ਸਕਿਆ। ਇਹਨੇ ਆ ਕੇ ਆਪਦੇ ਦੌਰ ਦੇ ਵਿੱਚ, ਆਪਦੇ ਰਾਜ ਦੇ ਵਿੱਚ ਮਾਮਲਾ ਜ਼ਰੂਰ ਦਰਜ ਕਰਾਇਆ, ਯਾਨੀ ਪਰਵੇਜ਼ ਮੁਸ਼ਰਫ ਤੋਂ ਥੋੜਾ ਜਿਹਾ ਬਦਲਾ ਲਿਆ। ਤਾਂ ਪਰਵੇਜ਼ ਮੁਸ਼ਰਫ ਨੇ ਜਿਸ ਤਰ੍ਹਾਂ ਉਹਨੂੰ ਜਲਾਵਤਨ ਕੀਤਾ ਸੀਗਾ, ਤੇ ਇੱਕ ਦਿਨ ਪਰਵੇਜ਼ ਮੁਸ਼ਰਫ ਨੂੰ ਵੀ ਜਲਾਵਤਨੀ ਹੰਡਾਉਣੀ ਪਈ। ਤਾਂ ਅੱਜ ਵੇਖੋ ਕਿ ਜਿਹੜਾ ਨਵਾਜ਼ ਸ਼ਰੀਫ ਆ, ਜਿਹਨੇ ਇੱਥੋਂ ਤੱਕ ਲਿਆਂਦਾ ਪਰਵੇਜ਼ ਮੁਸ਼ਰਫ ਨੂੰ, ਉਹ ਵੀ ਹਾਲ ਦੀ ਘੜੀ ਵਤਨ ਦੇ ਵਿੱਚ ਨਹੀਂ ਹੈ। ਮੇਰੇ ਖਿਆਲ ਦੇ ਨਾਲ ਉਹ ਵੀ ਇਲਾਜ ਕਰਾਉਣ ਵਾਸਤੇ ਬਾਹਰ ਗਿਆ, ਕਿਉਂਕਿ ਉਹਨੂੰ ਇਮਰਾਨ ਖਾਨ ਦੀ ਸਰਕਾਰ ਨੇ ਨੋੜਿਆ ਹੋਇਆ। ਤਾਂ ਐਸਾ ਚੱਲਦਾ ਪਾਕਿਸਤਾਨ ਦੇ ਵਿੱਚ। ਜੋ ਵੀ ਹੈ ਇਸ ਵੇਲੇ ਜੋ ਖਬਰ ਹੈ ਪਰਵੇਜ਼ ਮੁਸ਼ਰਫ ਨੂੰ ਲੈ ਕੇ, ਬਹੁਤ ਵੱਡੀ ਖਬਰ ਆ। ਤੇ ਪਰਵੇਜ਼ ਮੁਸ਼ਰਫ ਹੁਣ ਇਹਦੇ ਤੇ ਕੀ ਟਿੱਪਣੀ ਕਰਦਾ ਉਹ ਦੇਖਣੇ ਆ, ਥੋੜਾ ਇੰਤਜ਼ਾਰ ਕਰਨਾ ਪਏਗਾ। ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਭਾਰਤ ਵਿੱਚ ਕਹਿੰਦੇ ਦਿੱਲੀ ਦੇ ਵਿੱਚ ਫੇਰ ਹੋਈ ਆ ਹਿੰਸਾ। ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਹਿੰਦੇ ਪੰਜਾਬ ਦੇ ਸੰਸਥਾਨਾਂ 'ਚ ਵੀ ਪਹੁੰਚਿਆ ਹੈ।
देखो ਜਿਹੜੀ ਕੱਲ ਪੁਲਿਸ ਨੇ ਕੀਤੀ ਸੀਗੀ ਹਿੰਸਾ ਜਾਂ ਕਹਿ ਲਓ ਪੁਲਿਸ ਨੇ ਗੁੰਡਾਗਰਦੀ ਕੀਤੀ ਸੀਗੀ ਉਹਦੀ ਆਲੋਚਨਾ ਸਾਰਿਆਂ ਨੇ ਕੀਤੀ, ਪਰ ਅੱਜ ਜੋ ਹੋਇਆ ਉਹ ਆਲੋਚਨਾ ਵੀ ਹੋਣੀ ਚਾਹੀਦੀ ਆ। ਕਿਉਂਕਿ ਦੇਖੋ ਅਸੀਂ ਇੱਕ ਚੀਜ਼ ਕਹਿੰਦੇ ਆ ਬੌਲਤਾਵਾਦ ਜਿਹੜੀ ਆ ਥੋਪੀ ਜਾਂਦੀ ਆ, ਪਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਮੁਸਲਿਮ ਬਹੁ ਗਿਣਤੀ ਆ ਉਹਨਾਂ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਜ਼ੀਰ ਸਾਹਮਣੇ ਆ ਜਾਵੇ ਤਾਂ ਫਿਰ ਉੱਥੇ ਵੀ ਕੰਡੈਮ ਕਰਨਾ ਚਾਹੀਦਾ। ਕਿਉਂਕਿ ਦੇਖੋ ਹਿੰਸਾ ਹਿੰਸਾ ਹੀ ਆ, ਚਾਹੇ ਉਹ ਸਰਕਾਰੀ ਤੰਤਰ ਕਰਦਾ ਚਾਹੇ ਭੀੜ ਕਰਦੀ ਆ। ਤਾਂ ਅੱਜ ਵੀ ਦਿੱਲੀ ਜਿਹੜੀ ਆ ਉਹ ਦੁਪਹਿਰੇ ਇਸ ਤਰ੍ਹਾਂ ਹੀ ਲੱਗਦਾ ਸੀਗਾ ਕਿ ਫਿਰ ਧੁਖੂਗੀ, ਪਰ ਚਲੋ ਪੁਲਿਸ ਥੋੜੀ ਜਿਹੀ ਐਕਟਿਵ ਰਹੀ ਅੱਜ ਦੇ ਮਾਮਲੇ 'ਚ। ਆਪਾਂ ਖਾਸ ਤੌਰ ਤੇ ਦੇਖੀਏ ਕਿ ਬਿਨਾਂ ਕੋਈ ਵੱਡਾ ਨੁਕਸਾਨ ਹੋਇਆ ਤੋਂ ਇਹ ਮਾਮਲਾ ਜਿਹੜਾ ਠੰਡਾ ਪੈ ਗਿਆ। ਤਾਂ ਕਾਫੀ ਵੈਸੇ ਪ੍ਰੋਟੈਸਟਰ ਜਿਹੜੇ ਸੀਗੇ ਵੱਡੀ ਤਾਦਾਦ ਦੇ ਵਿੱਚ ਸੀਗੇ, ਇਹਨਾਂ ਨੇ ਫਿਰ ਅਥਰੂ ਗੈਸ ਛੱਡੇ। ਅੱਜ 7 ਮੈਟਰੋ ਸਟੇਸ਼ਨ ਇੱਕ ਵੇਲੇ ਬੰਦ ਕਰ ਦਿੱਤੇ ਗਏ, ਪਰ ਉਸ ਤੋਂ ਬਾਅਦ ਫਿਰ ਦਿੱਲੀ ਪੁਲਿਸ ਨੇ ਮੈਸੇਜ ਦਿੱਤਾ ਕਿ ਸਭ ਕੁਛ ਆਮ ਹੈ। ਤਾਂ ਪੀੜ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਭਾਈ, ਕੁਛ ਨਹੀਂ ਰੱਖਿਆ ਇਹਨਾਂ ਕੰਮਾਂ 'ਚ। ਤਾਂ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਸੀਗਾ ਜਿਹੜਾ ਵਾਇਲੈਂਸ ਹੋ ਕਰਕੇ ਤਾਂ ਉਹ ਜਿਹੜਾ ਪ੍ਰੋਟੈਸਟ ਸੀਗਾ ਉਹਦੇ 'ਚ ਮੇਰੇ ਖਿਆਲ ਦੇ ਨਾਲ ਜਾਮੀਆ ਮਿਲੀਆ ਇਸਲਾਮੀਆ ਵਾਲਾ ਕੋਈ ਕਨਸਰਨ ਨਹੀਂ ਜੇ ਕੋਈ ਜੋੜੇ। ਤਾਂ ਇਹ ਇੱਕ ਇਲਾਕਾ ਵਾ ਜਿਹਦੇ ਵਿੱਚ ਇਹ ਸਭ ਕੁਛ ਹੋਇਆ। ਤਾਂ ਉਹ ਮੇਰੇ ਖਿਆਲ ਦੇ ਨਾਲ 2 ਇਲਾਕੇ ਸੀ ਦਿੱਲੀ ਦੇ, ਤਾਂ ਉਹ 2 ਇਲਾਕਿਆਂ ਦੇ ਵਿੱਚ ਇਹ ਸਭ ਕੁਛ ਹੋਇਆ। ਤਾਂ ਉਸ ਤੋਂ ਬਾਅਦ ਸਾਰਾ ਕੁਛ ਜਿਹੜਾ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਆਮ ਹੈ। ਤਾਂ ਕੁਛ ਇਲਾਕੇ ਸੀਗੇ ਵੈਸੇ ਤਾਂ ਵਾਹਵਾ ਨੇ, ਜਿੱਦਾਂ ਲਾ ਲਓ ਕਿ ਵੈਲਕਮ, ਜਾਫਰਾਬਾਦ, ਮੌਜਪੁਰ, ਬਾਬਰਪੁਰ, ਜੌਹਰੀ ਇਨਕਲੇਵ, ਸ਼ਿਵ ਵਿਹਾਰ, ਸਲੇਮਪੁਰ, ਗੋਕਲਪੁਰੀ। ਤਾਂ ਇਹ ਸਾਰੇ ਜਿਹੜੇ ਸੀਗੇ ਇਹਨਾਂ ਦੇ ਐਗਜ਼ਿਟ ਬੰਦ ਕੀਤੇ ਗਏ ਕਿਉਂਕਿ ਜੋ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਹਿੰਸਾ ਹੋਈ ਉਹਦੇ ਡਰ ਦੇ ਨਾਲ। ਤਾਂ ਸੀਲਮਪੁਰ ਟੀ ਪੁਆਇੰਟ ਤੇ ਜਿਹੜਾ ਉਹ ਜ਼ਿਆਦਾ ਉੱਥੇ ਦੇਖਣ ਨੂੰ ਮਿਲਿਆ, ਜੋ ਵੀ ਭੰਨਤੋੜ ਵਾਲਾ ਹਿੰਸਾ ਸੀ, ਪੱਥਰਬਾਜ਼ੀ ਹੋਈ, ਉਹਦੇ ਵਿੱਚ ਪੁਲਿਸ ਵਾਲਿਆਂ ਨੂੰ ਵੀ ਕੁਛ ਨੂੰ ਸੱਟਾਂ ਲੱਗੀਆਂ। ਤਾਂ ਇਹ ਚੀਜ਼ ਜਿਹੜੀ ਆ ਉਹ ਵਾਪਰੀ ਆ। ਅੱਜ ਦੀਆਂ ਹੋਰ ਜਿਹੜੀਆਂ ਇਸ ਮਾਮਲੇ ਦੇ ਵਿੱਚ ਆਪਰੇਸ਼ਨਸ ਨੇ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ, ਜੋ ਵੀ ਗਤੀਵਿਧੀਆਂ ਰਹੀਆਂ। ਇੱਕ ਤਾਂ ਇਹ ਸੀਗਾ ਕਿ ਦਿੱਲੀ ਦੇ ਵਿੱਚ ਹਿੰਸਾ ਹੋਈ ਆ, ਹਿੰਸਾ ਭੜਕੀ ਆ, ਪਰ ਫਿਰ ਵੀ ਅੱਜ ਜੇ ਦੇਖੀਏ ਤਾਂ ਪੁਲਿਸ ਦਾ ਰੋਲ ਕੁਛ ਜਿਹੜਾ ਕੱਲ੍ਹ ਨਾਲੋਂ ਵੱਖਰਾ ਰਿਹਾ ਕਿਉਂਕਿ ਇਹਨਾਂ ਦੀ ਆਲੋਚਨਾ ਬਹੁਤ ਹੋਈ ਆ। ਤਾਂ ਉਹ ਮਾਮਲੇ ਦੇ ਵਿੱਚ ਵੀ ਕੁਛ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲੀਆਂ। 2 FIR ਜਿਹੜੀਆਂ ਦਰਜ ਕੀਤੀਆਂ ਗਈਆਂ, 10 ਬੰਦਿਆਂ ਨੂੰ ਫੜਿਆ ਗਿਆ। ਜਿਹੜੇ 10 ਫੜੇ ਗਏ ਉਹ ਸਿਰੇ ਦੇ ਬਦਮਾਸ਼ ਆ, ਕ੍ਰਿਮੀਨਲ ਬੈਕਗਰਾਊਂਡ ਵਾਲੇ ਆ। ਉਹਨਾਂ ਦਾ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਉਹ ਕੀ ਕਰ ਰਹੇ ਸਨ, ਕਾਹਤੋਂ ਇਹ ਸਭ ਕੁਛ ਕਰਦੇ ਪਏ ਸੀ, ਇੱਕ ਬਹੁਤ ਵੱਡਾ ਸਵਾਲ ਆ। ਫਿਰ ਜੋ ਦਿੱਲੀ ਪੁਲਿਸ ਨੇ ਕੀਤਾ ਉਹਦੇ ਮੁਤਲਕ ਕੋਈ FIR ਨਹੀਂ ਹੈ। ਦੂਜੀ ਚੀਜ਼ ਇਹ ਆ ਕਿ CCTV ਕੈਮਰੇ ਹਮਾਰੇ ਪਹਿਲਾਂ ਕਿਹਾ ਗਿਆ ਕਿ ਉਹ ਜਿਹੜੇ ਲਾਇਬ੍ਰੇਰੀ ਵਾਲੇ CCTV ਕੈਮਰੇ ਸੀਗੇ ਯੂਨੀਵਰਸਿਟੀ ਦੇ ਅੰਦਰ ਉਹ ਭੰਨੇ ਗਏ ਪੁਲਿਸ ਵੱਲੋਂ, ਪਰ ਬਾਅਦ ਦੇ ਵਿੱਚ ਇਹ ਵੀ ਇੱਕ ਦਾਅਵਾ ਆਇਆ ਕਿ ਲਾਈਟ ਬੰਦ ਕਰ ਦਿੱਤੀ ਗਈ ਸੀਗੀ ਦਿੱਲੀ ਪੁਲਿਸ ਵੱਲੋਂ ਤਾਂ ਕਿ CCTV ਵਿੱਚ ਉਹ ਤਸਵੀਰਾਂ ਜਿਹੜੀਆਂ ਨਾ ਆ ਸਕਣ। ਸੋ ਕੁਛ ਕੰਟਰਾਡਿਕਸ਼ਨ ਗੱਲਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਤਾਂ ਦੂਸਰੀ ਚੀਜ਼ ਜਿਹੜੀ ਅੱਜ ਵੱਡੀ ਸੀਗੀ ਉਹ ਸੀਗੀ ਪ੍ਰਧਾਨ ਮੰਤਰੀ ਦਾ ਬਿਆਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਆਖੀ ਹੈ ਕਿ ਮੁਸਲਮਾਨਾਂ ਨੂੰ ਨਾਗਰਿਕਤਾ ਕਾਨੂੰਨ ਤੇ ਕਾਂਗਰਸ ਭੜਕਾ ਰਹੀ ਹੈ। ਤੇ ਨਾਲ ਮੋਦੀ ਹੋਰਾਂ ਨੇ ਵੰਗਾਰਿਆ ਵੀ ਕਾਂਗਰਸ ਨੂੰ ਕਿ ਤੁਸੀਂ ਪਾਕਿਸਤਾਨੀ ਨਾਗਰਿਕਾਂ ਨੂੰ ਇੱਧਰ ਦੀ ਨਾਗਰਿਕਤਾ ਦੇਣ ਦਾ ਐਲਾਨ ਕਰੋ, ਜਲਦੀ ਕਰੋ। ਤਾਂ ਦੂਸਰੇ ਪਾਸੇ ਅਮਿਤ ਸ਼ਾਹ ਨੇ ਵੀ ਅੱਜ ਕਿਹਾ ਕਿ ਜਿੰਨਾ ਮਰਜ਼ੀ ਵਿਰੋਧ ਕਰ ਲਓ, ਸਾਰੇ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਜਿਹੜੀ ਉਹ ਮਿਲ ਕੇ ਰਹੂਗੀ। ਮਤਲਬ ਕਿ ਅਸੀਂ ਆਪਣੇ ਸਟੈਂਡ ਤੇ ਅਡੋਲ ਹਾਂ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਫਿਰ ਕਿਹਾ ਅੱਜ ਕਿਉਂਕਿ ਕੰਪੇਨ ਦੇ ਵਿੱਚ ਆ ਤਾਂ ਉਹਨਾਂ ਨੇ ਫਿਰ ਕਿਹਾ ਕਿ ਜਿਹੜੀ ਸਾਡੀ ਇੱਥੋਂ ਦੀ ਸਟੂਡੈਂਟ ਸ਼ਕਤੀ ਹੈ ਅਸੀਂ ਉਹਨਾਂ ਦੀ ਹਰ ਇੱਕ ਗੱਲ ਸੁਣਨ ਨੂੰ ਤਿਆਰ ਹਾਂ। ਮਤਲਬ ਕਿ ਹਰ ਇੱਕ ਭਾਵਨਾ ਜਿਹੜੀ ਆ ਉਹ ਸਾਡੇ ਮੱਦੇ ਨਜ਼ਰ ਆਵੇ, ਅਸੀਂ ਉਹਦਾ ਸਤਿਕਾਰ ਕਰਾਂਗੇ। ਇਸ ਤੋਂ ਇਲਾਵਾ ਇਹ ਮਾਮਲਾ ਜਿਹੜਾ ਅਲੀਗੜ੍ਹ ਯੂਨੀਵਰਸਿਟੀ ਵਾਲਾ ਸੀਗਾ ਜਾਂ ਜਾਮੀਆ ਯੂਨੀਵਰਸਿਟੀ ਵਾਲਾ ਸੀਗਾ, ਇਹ ਸੁਪਰੀਮ ਕੋਰਟ ਵਿੱਚ ਵੀ ਗਿਆ। ਸੁਪਰੀਮ ਕੋਰਟ ਨੇ ਉਹ ਜਿਹੜੇ ਪਟੀਸ਼ਨ ਕਰਤਾ ਸੀਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਹਾਈ ਕੋਰਟ ਦੇ ਵਿੱਚ ਜਾਓ, ਉੱਥੇ ਟਰਾਇਲ ਤੋਂ ਬਾਅਦ ਜੇ ਕੁਛ ਦੇਖਣ ਨੂੰ ਹੋਇਆ, ਜੇ ਕੁਛ ਕਰਨ ਨੂੰ ਹੋਇਆ ਤਾਂ ਉਸ ਤੋਂ ਬਾਅਦ ਕੀਤਾ ਜਾਊਗਾ। ਮਤਲਬ ਕਿ ਉਹਨਾਂ ਨੇ ਹੇਠਾਂ ਨੂੰ ਕਰ ਦਿੱਤਾ। ਤੇ ਵੈਸੇ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਸੀਗੀ ਕਿ ਜਦ ਤੱਕ ਹਿੰਸਾ ਨਹੀਂ ਤੁਸੀਂ ਰੋਕਦੇ ਉਦੋਂ ਤੱਕ ਸੁਣਵਾਈ ਨਹੀਂ ਹੋਏਗੀ। ਵੈਸੇ ਸਬਰੀਮਾਲਾ ਮੰਦਿਰ ਦੇ ਮਾਮਲੇ ਦੇ ਵਿੱਚ ਵੀ ਸੁਣਵਾਈ ਹੋਈ ਸੀ। ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਜੇ ਅਸੀਂ ਮਤਲਬ ਕਿ ਕੋਈ ਪ੍ਰਤੀਕੂਲ ਫੈਸਲਾ ਦਿੰਦੇ ਤਾਂ ਉਹ ਹਿੰਸਾ ਕਰ ਸਕਦੇ ਆ। ਤਾਂ ਤੁਸੀਂ ਦੇਖੋ ਦੋਨਾਂ 'ਚ ਕੰਟਰਾਡਿਕਸ਼ਨ ਕਿ ਸੁਪਰੀਮ ਕੋਰਟ ਇੱਕ ਮਾਮਲੇ 'ਚ ਕਹਿੰਦਾ ਹੈ ਕਿ ਜੇ ਅਸੀਂ ਕੋਈ ਪ੍ਰਤੀਕੂਲ ਫੈਸਲਾ ਦਿੰਦੇ ਆ, ਸਬਰੀਮਾਲਾ ਸਮੀਖਿਆ ਦਾ ਮਾਮਲਾ ਸੀਗਾ, ਪਹਿਲਾ ਫੈਸਲਾ ਆ ਚੁੱਕਾ, ਤਾਂ ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕੋਈ ਫੈਸਲਾ ਨਹੀਂ ਦੇਵਾਂਗੇ ਆਪਦੀ ਘੜੀ ਕਿਉਂਕਿ ਹਿੰਸਾ ਹੋ ਸਕਦੀ ਹੈ। ਤਾਂ ਦੂਸਰੇ ਪਾਸੇ ਕੀ ਹੈ ਕਿ ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਪਹਿਲਾਂ ਹਿੰਸਾ ਰੋਕੋ,
ਯਾਨੀ ਹਿੰਸਾ ਦੀ ਜ਼ਿੰਮੇਵਾਰੀ ਵੀ ਇੱਕ ਧਿਰ ਤੇ ਪਾ ਦਿੱਤੀ ਗਈ ਆ ਬਿਨਾਂ ਜਾਂਚ ਪੜਤਾਲ ਤੋਂ। ਤਾਂ ਖੈਰ ਇਹ ਸੁਪਰੀਮ ਕੋਰਟ ਦਾ ਮਸਲਾ ਸੀਗਾ। ਬਹਰਹਾਲ ਹੁਣ ਜਿਹੜੀ ਗੱਲ ਹੈਗੀ ਆ ਪ੍ਰੋਟੈਸਟ ਦੀ, ਕਿ ਪ੍ਰੋਟੈਸਟ ਕਿੰਨਾ ਕੁ ਚੱਲ ਰਿਹਾ ਇੰਡੀਆ 'ਚ, ਤਾਂ ਜਿੱਦਾਂ ਤੁਸੀਂ ਗੱਲ ਕਹੀ ਆ ਕਿ ਪੰਜਾਬ ਤੱਕ ਪਹੁੰਚਿਆ ਪਿਆ ਜੀ। ਅੱਜ ਅੰਮ੍ਰਿਤਸਰ ਯੂਨੀਵਰਸਿਟੀ ਹੈ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਦੇ ਵਿੱਚ ਵੀ ਪ੍ਰੋਟੈਸਟ ਕੀਤਾ ਸਟੂਡੈਂਟਸ ਨੇ। ਔਰ ਇਸ ਤੋਂ ਇਲਾਵਾ ਪਟਿਆਲਾ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਮਲੇਰਕੋਟਲਾ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ। ਫਿਰ ਦੁਬਾਰੇ ਮਲੇਰਕੋਟਲੇ ਲਗਾਤਾਰ ਪ੍ਰੋਟੈਸਟ ਹੋ ਰਹੇ ਆ। ਲੁਧਿਆਣੇ ਦੇ ਵਿੱਚ ਆਲਰੇਡੀ ਇੱਕ ਬਹੁਤ ਵੱਡਾ ਪ੍ਰੋਟੈਸਟ ਹੋ ਚੁੱਕਾ। ਤਾਂ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਵੇਖੋਗੇ ਭਾਰਤ ਦਾ ਨਕਸ਼ਾ ਕਿ ਕਿੱਥੇ ਕਿੱਥੇ ਪ੍ਰੋਟੈਸਟ ਚੱਲ ਰਿਹਾ, ਤਾਂ ਸਟੂਡੈਂਟ ਪ੍ਰੋਟੈਸਟ ਜਿਹੜੇ ਆ ਨਾ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹ ਜਿਹੜਾ ਪ੍ਰੋਟੈਸਟ ਆ, ਠੀਕ ਹੈ, ਐਜੂਕੇਸ਼ਨ ਜਿਹੜੀ ਆ ਉਹ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਢੰਗ ਨਾਲ ਚੱਲ ਰਹੀ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਮੁਸਲਿਮ ਇਲਾਕਿਆਂ ਦੇ ਵਿੱਚ ਵੱਖਰੀ ਤਰ੍ਹਾਂ ਦੀ ਐਜੂਕੇਸ਼ਨ ਆ। ਔਰ ਅੱਜ ਜੋ ਦਿੱਲੀ ਦੇ ਵਿੱਚ ਹੋਇਆ ਉਹਦੇ ਬਾਰੇ ਵੀ ਕਿਹਾ ਜਾ ਰਿਹਾ ਕਿ ਇੱਕ ਲੀਡਰ ਨੇ ਸਾਰਾ ਕੁਝ ਕੱਟ ਕੀਤਾ, ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਵਿਗੜ ਗਈਆਂ। ਮਤਲਬ ਕਿ ਇੱਕ ਐਜੂਕੇਸ਼ਨ ਉਹ ਆ, ਇੱਕ ਐਜੂਕੇਸ਼ਨ ਸਟੂਡੈਂਟ ਦੀ ਹੈ ਜਿਹੜੀ ਕਿ ਵੱਡੀ ਐਜੂਕੇਸ਼ਨ ਬਣ ਰਹੀ ਹੈ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਮੂਵਮੈਂਟ ਬਣ ਰਹੀ ਹੈ, ਲਹਿਰ ਬਣ ਰਹੀ ਆ। ਤਾਂ ਉਹ ਸਟੂਡੈਂਟ ਕੀ ਆ ਕਿ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਉਹਦੇ 'ਚ ਕੋਈ ਮਜ਼ਹਬੀ ਨਹੀਂ ਹੈ, ਕੋਈ ਉਹਦੇ 'ਚ ਕੋਈ ਪੈਮਾਨਾ ਨਹੀਂ ਆ। ਉਹਦੇ 'ਚ ਹੁਣ ਜਿੱਦਾਂ ਆਪਾਂ ਦੇਖਿਆ ਕਿ ਪੰਜਾਬ ਤੋਂ ਬਹੁਤ ਸਾਰੇ ਸਿੱਖ ਸਟੂਡੈਂਟ ਜਿਹੜੇ ਆ ਜਾਂ ਪੰਜਾਬੀ ਸਟੂਡੈਂਟ ਜਿਹੜੇ ਆ ਉਹ ਉਹਨਾਂ ਦੀ ਪਿੱਠ ਤੇ ਖਲੋਤੇ ਆ ਕਿ ਉਹਨਾਂ ਨਾਲ ਧੱਕਾ ਹੋਇਆ। ਔਰ ਦੂਜੀ ਗੱਲ, ਅੱਜ ਕੁਛ ਵਕੀਲ ਆ ਜਿਹੜੇ, ਹੁਣ ਮੈਨੂੰ ਪਤਾ ਨਹੀਂ ਹੈ, ਤਸਵੀਰਾਂ ਭੇਜੀਆਂ ਨੇ, ਉਹ ਤਸਵੀਰਾਂ ਕਿੱਥੋਂ ਦੀਆਂ ਮੈਂ ਪੁਸ਼ਟੀ ਨਹੀਂ ਕਰ ਸਕਦਾ। ਕੁਛ ਵਕੀਲ ਵੀ ਜਿਹੜੇ ਆ, ਮੇਰੇ ਖਿਆਲ ਦੇ ਨਾਲ ਸ਼ਾਇਦ ਦਿੱਲੀ ਦੇ ਹੋ ਸਕਦੇ ਜਾਂ ਕਿਤੇ ਹੋਰ ਦੇ ਹੋ ਸਕਦੇ ਆ, ਕਿ ਵਕੀਲ ਵੀ ਇਸ ਮਾਮਲੇ ਦੇ ਵਿੱਚ ਆਏ ਆ, ਮਤਲਬ ਕਿ ਪ੍ਰੋਟੈਸਟ ਦੇ ਵਿੱਚ ਉਤਰੇ ਆ। ਤਾਂ ਬਹਰਹਾਲ ਇਹ ਜਿਹੜਾ ਪ੍ਰੋਟੈਸਟ ਹੈ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਸਟੂਡੈਂਟਾਂ ਦਾ ਪ੍ਰੋਟੈਸਟ ਬਣਦਾ ਜਾ ਰਿਹਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਹਿੰਸਾ, ਉਹ ਤੁਹਾਨੂੰ ਪਤਾ ਕਿ ਤਮਾਮ ਤੱਥਾਂ ਨੂੰ, ਤਮਾਮ ਦਲੀਲਾਂ ਨੂੰ, ਤਮਾਮ ਤਰਕਾਂ ਨੂੰ ਔਰ ਤਮਾਮ ਸਿਧਾਂਤਾਂ ਨੂੰ ਖਤਮ ਕਰ ਦਿੰਦੀ ਹੈ। ਕਈ ਵਾਰ ਬਹੁਤ ਨੁਕਸਾਨ ਹੋ ਜਾਂਦਾ। ਤਾਂ ਜੇ ਹਿੰਸਾ ਤੋਂ ਬਚਾ ਕੇ ਇਸ ਮੂਵਮੈਂਟ ਨੂੰ ਅੱਗੇ ਤੋਰਿਆ ਜਾਂਦਾ ਤਾਂ ਸਰਕਾਰ ਤੇ ਨਿਸ਼ਚਿਤ ਤੌਰ ਤੇ ਦਬਾਅ ਰਹੇਗਾ, ਔਰ ਦਬਾਅ ਬਣਿਆ ਵੀ ਪਿਆ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਨੇ ਕੈਪਟਨ ਦਾ ਇੱਕ ਹੋਰ ਮੰਤਰੀ ਘੇਰਿਆ, ਅਪਰਾਧਿਕ ਮਾਮਲਾ ਦਰਜ ਕਰਨ ਦੀ ਕੀਤੀ ਮੰਗ। ਦੇਖੋ, ਇਹ ਬਲਵੀਰ ਸਿੰਘ ਸਿੱਧੂ ਨੂੰ ਘੇਰ ਰਹੇ ਆ। ਇਹਨਾਂ ਦਾ ਦੋਸ਼ ਇਹ ਆ ਕਿ ਮਾਮਲਾ ਜਿਹੜਾ ਪਿੰਡ ਮਾਨਕਪੁਰ ਕਲਾਰ ਦੀ ਕੋਈ ਖੇਤੀਬਾੜੀ ਵਾਲੀ ਜ਼ਮੀਨ ਆ, ਉਹਦੇ ਵਿੱਚ ਹੇਰਾਫੇਰੀ ਕੀਤੀ ਗਈ ਆ। ਲੈਂਡ ਯੂਜ਼ਿੰਗ ਜਿਹੜੀ ਹੁੰਦੀ ਆ ਉਹਦੇ ਵਿੱਚ ਉਦਯੋਗਿਕ ਜ਼ੋਨ ਵਿੱਚ ਤਬਦੀਲ ਕੀਤਾ ਗਿਆ। ਤੇ ਫਿਰ ਬਾਅਦ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ 68 ਏਕੜ ਜ਼ਮੀਨ ਚੈਸਟਰ ਇਨਫਰਾਸਟਰਕਚਰ ਐਸੋਸੀਏਟਸ ਨਾਮ ਦੀ ਇੱਕ ਕੰਪਨੀ ਵੱਲੋਂ ਖਰੀਦੀ ਗਈ ਹੈ, ਜਿਹਦੇ ਵਿੱਚ ਮੰਤਰੀ ਦਾ ਭਰਾ ਜਿਹੜਾ ਉਹ ਹਿੱਸੇਦਾਰ ਹੈ। ਸੋ ਇਸ ਤਰ੍ਹਾਂ ਦਾ ਇੱਕ ਦੋਸ਼ ਲੱਗਾ। ਔਰ ਇਹ ਅਕਾਲੀ ਦਲ ਵੱਲੋਂ ਜਿਵੇਂ ਕਹੀਏ ਕਿ ਬਹੁਤ ਵੱਡਾ ਹਮਲਾ ਹੈ। ਸੁਖਬੀਰ ਸਿੰਘ ਬਾਦਲ ਖੁਦ ਇਹ ਕਮਾਂਡ ਕਰ ਰਿਹਾ। ਤੁਸੀਂ ਨਾ ਕਿਤੇ ਦੇਖਿਆ ਹੋਏਗਾ, ਸ਼ਿਕਾਰੀਆਂ ਦਾ ਜਿਹੜਾ ਮਾਇਆ ਜਾਲ ਹੁੰਦਾ ਨਾ, ਸ਼ਿਕਾਰੀ ਵੀ ਮਾਇਆ ਜਾਲ ਛੱਡਦੇ ਆ। ਸ਼ਿਕਾਰੀ ਜਿਹੜੇ ਹੁੰਦੇ ਨਾ, ਉਹਨਾਂ ਦਾ ਇੱਕ ਤਰੀਕਾ ਹੁੰਦਾ ਤੇ ਉਹ ਕੀ ਕਰਦੇ ਆ ਕਿ ਬਹੁਤ ਵਾਰੀ ਜਿੱਦਾਂ ਹਿਰਨ ਦਾ ਜਾਂ ਇਸ ਤਰ੍ਹਾਂ, ਤਾਂ ਇੱਕ ਝੁੰਡ ਦੇ ਵਿੱਚੋਂ ਇੱਕ ਨੂੰ ਨਖੇੜਦੇ ਆ। ਪਹਿਲਾਂ ਜਦੋਂ ਝੁੰਡ ਹੁੰਦਾ ਨਾ, ਝੁੰਡ ਚੋਂ ਇੱਕ ਨੂੰ ਨਖੇੜ ਲਿਆ ਜਾਂਦਾ, ਫਿਰ ਉਹਨੂੰ ਘਰਕਾ ਲਿਆ ਜਾਂਦਾ, ਅਖੀਰ ਚ ਉਹਨੂੰ ਸੁੱਟ ਲਿਆ ਜਾਂਦਾ। ਇਹ ਇੱਕ ਸਟ੍ਰੈਟਜੀ ਹੁੰਦੀ ਹੈ ਸ਼ਿਕਾਰੀਆਂ ਦੀ। ਤਾਂ ਇਸੇ ਤਰ੍ਹਾਂ ਹੀ ਅਕਾਲੀ ਕਰ ਰਿਹਾ। ਮੈਂ ਉਸ ਚੀਜ਼ ਨੂੰ ਜੋੜ ਕਿੱਥੇ ਰਿਹਾ, ਤੁਸੀਂ ਦੇਖੋ ਕਿ ਪਹਿਲਾਂ ਪਏ ਸੁਖਜਿੰਦਰ ਸਿੰਘ ਰੰਧਾਵਾ ਦੇ ਮਗਰ। ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੱਲਿਆ ਪਾਤਾ ਸੀਗਾ। ਸੁਖਜਿੰਦਰ ਸਿੰਘ ਰੰਧਾਵਾ ਕਲਪ ਗਿਆ ਸੀਗਾ, ਇੱਥੋਂ ਤੱਕ ਕਿ ਸਰਕਾਰ ਦੇ ਉਲਟ ਵੀ ਬੋਲਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਇਹ ਗੱਲ ਕਹਿਣੀ ਪਈ, ਇਹ ਗੱਲ ਆਖਣੀ ਪਈ ਕਿ ਅਸੀਂ ਜਿਹੜੇ ਗੈਂਗਸਟਰ ਤੇ ਸਿਆਸੀ ਗੱਠਜੋੜ ਦੇ ਵਿੱਚ ਮਿੱਤਰਤਾ ਨਾਲ ਵਿਚਰਦੇ ਆ, ਉਹਨਾਂ ਦੀ ਜਾਂਚ ਪੜਤਾਲ ਕਰਵਾਵਾਂਗੇ, ਕਹਿਣਾ ਪਿਆ ਸੀਗਾ। ਤਾਂ ਅੱਜ ਵੀ ਦੇਖੋ, ਹੁਣ ਬਲਵੀਰ ਸਿੰਘ ਸਿੱਧੂ ਦੇ ਦੁਆਲੇ ਹੋ ਗਿਆ। ਮਤਲਬ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਵਾਹਵਾ ਅੱਗੇ ਲਿਜਾ ਕੇ ਛੱਡ ਕੇ ਹੁਣ ਇੱਧਰ ਆ ਗਏ ਆ। ਤਾਂ ਬਲਵੀਰ ਸਿੰਘ ਸਿੱਧੂ ਤੇ ਵੀ ਲਗਾਤਾਰ ਜਿਹੜੇ ਹਮਲੇ ਕੀਤੇ ਜਾ ਰਹੇ ਆ, ਉਹਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਤਾਂ ਕਾਂਗਰਸੀ ਉਸ ਮਾਮਲੇ ਦੇ ਵਿੱਚ ਵੀ ਇਕਜੁੱਟ ਨਜ਼ਰ ਨਹੀਂ ਆ ਰਹੇ। ਤਾਂ ਇਕਜੁੱਟਤਾ ਦੀ ਕਿਤੇ ਨਾ ਕਿਤੇ ਘਾਟ ਹੈ ਤੇ ਅਕਾਲੀ ਇਸ ਚੀਜ਼ ਨੂੰ ਬਹੁਤ ਕਹਿ ਲਈਏ ਨਾ ਕਿ ਗਹੀਨਤਾ ਨਾਲ ਸਮਝ ਕੇ, ਜ਼ਹੀਨਤਾ ਨਾਲ ਸਮਝ ਕੇ ਨਿਸ਼ਾਨਾ ਫੁੰਡਦੇ ਪਏ ਆ। ਤਾਂ ਇਹ ਆਪਣੇ ਆਪ ਦੇ ਵਿੱਚ ਅਜੀਬੋ-ਗਰੀਬ ਦੀ ਗੱਲ ਆ ਕਿ ਇਸ ਮਾਮਲੇ ਦੇ ਵਿੱਚ ਕਾਂਗਰਸੀ ਜਿਹੜੇ ਆ ਉਹ ਇਕਜੁੱਟ ਨਹੀਂ ਹੋ ਰਹੇ ਤੇ ਅਕਾਲੀ ਬਹੁਤ ਹੀ ਰਣਨੀਤਿਕ ਪੈਂਤੜੇ ਤਹਿਤ ਉਹਨਾਂ ਦੇ ਇਕੱਲੇ ਮੰਤਰੀ ਤੇ ਨਿਸ਼ਾਨਾ ਕੱਸ ਰਹੇ ਆ, ਵੱਖ-ਵੱਖ ਮੁੱਦੇ ਉਠਾ ਕੇ। ਜੀ ਜੀ। ਅਗਲੀ ਜਿਹੜੀ ਮਿੰਟੋ 'ਚ ਗੱਲ ਕਰਦੇ, ਕਹਿੰਦੇ ਸਿਮਰਜੀਤ ਬੈਂਸ ਨੇ ਵੀ ਜਿਹੜੇ ਸ਼ਾਮਲਾਟ ਜ਼ਮੀਨ ਤੇ ਕੈਪਟਨ ਨੂੰ ਹੁਣ ਵੰਗਾਰਿਆ, ਚੌਂ ਪਾਸਿਓਂ ਘਿਰਦਾ ਜਾਂਦਾ ਕਹਿੰਦੇ ਕੈਪਟਨ ਨੂੰ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਹੁਣ ਸਮਾਂ ਜਿਹੜਾ ਉਹ
ਚੰਗਾ ਸਮਾਂ ਜਿਹੜਾ ਸੀਗਾ ਨਾ ਸੁੱਖ ਸੁੱਖਾਂ ਦਾ ਟੱਪਣ ਵਾਲਾ ਸਮਾਂ ਸੀ, ਉਹ ਟੱਪ ਚੁੱਕਾ। ਤਾਂ ਹੁਣ ਇਹ ਜਿਹੜੇ ਰਹਿੰਦੇ 2 ਸਾਲ ਆ, ਇਹ ਹੁਣ ਇਗਜ਼ਾਮ ਹੀ ਦੇਣਗੇ, ਇਮਤਿਹਾਨ ਹੀ ਦੇਣਗੇ, ਵੱਖ-ਵੱਖ ਇਮਤਿਹਾਨ ਜਿਹੜੇ ਲਏ ਜਾਣਗੇ। ਤਾਂ ਇਹਨਾਂ ਨੇ ਇੱਕ ਪਾਲਿਸੀ ਲਿਆਂਦੀ ਆ, ਬੀਤੇ ਦਿਨੀ ਪਾਲਿਸੀ ਜਿਹੜੀ ਆਈ ਆ, ਕਿ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਨਾਤੀ ਘਰਾਣੇ ਜਿਹੜੇ ਹੁੰਦੇ ਆ, ਉਦਯੋਗਿਕ ਘਰਾਣੇ ਹੁੰਦੇ ਆ, ਉਹਨਾਂ ਦੇ ਕੋਲ ਦੇਣ ਵਾਸਤੇ ਰਾਹ ਪੱਧਰਾ ਕੀਤਾ ਇੱਕ ਅਮੈਂਡਮੈਂਟ ਕਰਕੇ ਸ਼ਾਇਦ ਇਹਨਾਂ ਨੇ ਕਿਸੇ ਕਾਨੂੰਨ ਦੇ ਵਿੱਚ। ਤਾਂ ਉਹਦਾ ਵਿਰੋਧ ਹੋ ਰਿਹਾ, ਬੜਾ ਵਿਆਪਕ ਵਿਰੋਧ ਆ। ਵੈਸੇ ਜਿਹੜੇ ਇੰਟਲੈਕਚੁਅਲ ਸਾਡੇ ਇੱਥੇ ਹੈਗੇ ਆ, ਲਿਖਦੇ ਆ, ਜਿਹੜੇ ਮੀਡੀਆ ਨਾਲ ਜੁੜੇ ਲੋਕ ਆ ਜਿਹੜੇ, ਉਹ ਇਹਦੀ ਵਿਰੋਧਤਾ ਕਰਦੇ ਪਏ ਆ ਕਿ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਉਹ ਪਿੰਡਾਂ ਦੇ ਐਸੈਟ ਨੇ, ਤੁਸੀਂ ਉਹਨਾਂ ਨੂੰ ਖਤਮ ਨਾ ਕਰੋ, ਕਿਉਂਕਿ ਪਿੰਡਾਂ ਦੀ ਬਹੁਤ ਸਾਰੇ ਪਿੰਡਾਂ ਦੀ ਜਿਹੜੀ ਆ ਉਹ ਆਮਦਨ ਉਹਦੇ ਨਾਲ ਚੱਲਦੀ ਹੈ। ਕਿਉਂਕਿ ਹੁਣ ਦੇਖੋ ਪੰਚਾਇਤੀ ਰਾਜ ਦੀਆਂ ਜਿਹੜੀਆਂ ਤਾਕਤਾਂ ਤੁਸੀਂ ਪੰਚਾਇਤਾਂ ਨੂੰ ਨਹੀਂ ਦਿੰਦੇ ਜੇ, ਜਿਹੜੇ ਵਿਭਾਗ ਉਹਨਾਂ ਨੂੰ ਮਿਲ ਜਾਂਦੇ ਨਹੀਂ, ਜਿਹੜੀਆਂ ਗ੍ਰਾਂਟਾਂ ਮਿਲੀਆਂ ਹੁੰਦੀਆਂ ਨਹੀਂ। ਕਈ ਵਾਰ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਆਪਣੇ ਪੱਧਰ ਤੇ ਵਾਟਰ ਵਰਕਸ ਵੀ ਚਲਾਓ, ਸਕੂਲ ਵੀ ਚਲਾਓ। ਤਾਂ ਉਹ ਜਿਹੜੀਆਂ ਜ਼ਮੀਨਾਂ ਨੇ ਕੁਛ ਹੱਦ ਤੱਕ ਉਹਨਾਂ ਨੂੰ ਸਪੋਰਟ ਕਰਦੀਆਂ ਨੇ। ਤਾਂ ਹੁਣ ਇਹਨਾਂ ਨੇ ਸਨਅਤੀ ਘਰਾਣਿਆਂ ਦੇ ਕੋਲ ਉਹ ਜ਼ਮੀਨਾਂ ਜਿਹੜੀਆਂ ਉਹ ਦੇਣ ਦਾ ਮਨ ਬਣਾ ਲਿਆ। ਤਾਂ ਹੁਣ ਇਹਦਾ ਸਭ ਤੋਂ ਵੱਡਾ ਵਿਰੋਧ ਹੈ ਜਿਹੜਾ ਉਹ ਕਰ ਰਹੇ ਆ, ਇੱਕ ਤੇ ਬੈਂਸ ਬ੍ਰਦਰਸ ਯਾਨੀ ਉਹਨਾਂ ਦੀ ਪਾਰਟੀ, ਔਰ ਦੂਸਰਾ ਆਮ ਆਦਮੀ ਪਾਰਟੀ ਵਾਲੇ। ਮਤਲਬ ਕਿ ਦੋਵਾਂ ਮੋਰਚਿਆਂ ਤੋਂ ਹੀ ਕਰ ਗਏ ਆ, ਉਧਰੋਂ ਵੀ ਤੇ ਉਧਰੋਂ ਵੀ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਵੀ ਅੱਜ ਇਹਨਾਂ ਦੀ ਪਾਲਿਸੀ ਤੇ ਸਵਾਲ ਚੁੱਕਦੇ ਪਏ ਸਨ ਇੱਕ ਟੈਲੀਵਿਜ਼ਨ ਡਿਬੇਟ ਦੇ ਦੌਰਾਨ, ਪਰ ਅਕਾਲੀਆਂ ਨੇ ਓਫੀਸ਼ੀਅਲੀ ਕੋਈ ਐਲਾਨ ਨਹੀਂ ਕੀਤਾ ਇਸ ਤਰ੍ਹਾਂ ਦੀ ਵਿਰੋਧਤਾ ਦਾ, ਮੁਖਾਲਫਤ ਦਾ। ਤਾਂ ਜਿਹੜੇ ਹੈਗੇ ਆਮ ਆਦਮੀ ਪਾਰਟੀ ਵਾਲੇ ਉਹ ਵੀ ਖੁੱਲ੍ਹ ਕੇ ਮੈਦਾਨ 'ਚ ਆਏ ਪਏ ਆ, ਤੇ ਦੂਸਰੇ ਪਾਸੇ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਤਾਂ ਐਲਾਨ ਹੀ ਕਰ ਦਿੱਤਾ ਕਿ ਅਸੀਂ ਜਾ ਕੇ ਜ਼ਮੀਨਾਂ ਦੇ ਵਿੱਚ ਉੱਥੇ ਝੰਡੀਆਂ ਗੱਡਾਂਗੇ ਤੇ ਲੋਕਾਂ ਨੂੰ ਲਾਮਬੰਦ ਕਰਾਂਗੇ, ਆ ਜਾਓ ਫਿਰ ਜਿੰਨੇ ਉਹ ਜ਼ਮੀਨ ਲੈਣੀ ਆ। ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵੰਗਾਰ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪੈ ਚੁੱਕੀ ਆ ਕਿ ਅਸੀਂ ਇਹ ਜ਼ਮੀਨਾਂ ਜਿਹੜੀਆਂ ਉਹ ਕੌਡੀਆਂ ਦੇ ਭਾਅ ਨਹੀਂ ਜਾਣ ਦੇਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਵੀ ਆ, ਕਿਉਂਕਿ ਪੰਜਾਬ ਦੀ ਜ਼ਮੀਨ ਬੜੀ ਸੀਮਤ ਜ਼ਮੀਨ ਆ ਔਰ ਇਹਦੀ ਆਰਥਿਕਤਾ ਜ਼ਮੀਨ ਦੇ ਨਾਲ ਹੀ ਜੁੜੀ ਹੋਈ ਆ। ਤਾਂ ਸਾਨੂੰ ਇਹ ਜ਼ਮੀਨ ਵੱਧ ਤੋਂ ਵੱਧ ਪ੍ਰੋਟੈਕਟ ਕਰਨੀ ਚਾਹੀਦੀ ਆ। ਤੁਸੀਂ ਦੇਖੋ ਕਿ ਸਾਡੀਆਂ ਉਦਯੋਗਿਕ ਇਕਾਈਆਂ ਜਿਹੜੀਆਂ ਉਜੜੀਆਂ, ਉਹ ਉਜੜੀਆਂ ਕਿਉਂ ਆ, ਔਰ ਜਿਹੜੀਆਂ ਉਜੜੀਆਂ ਉਹਨਾਂ ਦੀ ਜ਼ਮੀਨ ਕਿੱਥੇ ਆ? ਔਰ ਦੂਜੀ ਚੀਜ਼ ਇਹ ਆ ਕਿ ਜਿਹੜੀ ਪਹਿਲਾਂ ਐਕਵਾਇਰ ਕਰ ਲੈਂਦੇ ਜੇ ਜ਼ਮੀਨ ਉਹ ਕਿੱਥੇ ਆ? ਤੇ ਤੀਜੀ ਕਹਿੰਦੇ ਕਿ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ, ਕੋਈ ਪੂਲ ਬਣਾਉਣਾ ਵੀ ਹੈ। ਚਲੋ ਦੇਖੋ ਪੰਜਾਬ ਦੀ ਇਹ ਸਮੱਸਿਆ ਹੈ ਕਿ ਇੱਥੇ ਜ਼ਮੀਨ ਬੜੀ ਮਹਿੰਗੀ ਆ, ਜ਼ਮੀਨ ਮਿਲਦੀ ਔਖੀ ਆ, ਤਾਂ ਕਰਕੇ ਉਦਯੋਗ ਲਾਉਣੇ ਔਖੇ ਆ ਤੇ ਉਦਯੋਗ ਤੋਂ ਬਿਨਾਂ ਗੱਲ ਬਣਨੀ ਵੀ ਨਹੀਂ। ਪਰ ਤੁਹਾਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਕਿ ਕਿਹੜੀ ਜ਼ਮੀਨ ਸਾਡੇ ਲਈ ਉਪਜਾਊ ਆ, ਕਿਹੜੀ ਜ਼ਮੀਨ ਸਾਡੇ ਲਈ ਕੰਮ ਦੀ ਆ, ਕਿਹੜੀ ਜ਼ਮੀਨ ਜਿਹੜੀ ਆ ਉਦਯੋਗਿਕ ਹਿੱਤਾਂ ਵਾਸਤੇ ਵਰਤੀ ਜਾ ਸਕਦੀ ਆ। ਤਾਂ ਤੁਹਾਨੂੰ ਇਸ ਤਰ੍ਹਾਂ ਦੇ ਜ਼ੋਨ ਲੱਭਣੇ ਪੈਣਗੇ, ਇਹ ਹੱਲ ਲੱਭਣੇ ਪੈਣਗੇ। ਥੋੜ੍ਹੀ ਜਿਹੀ ਚੱਕ ਕੇ ਤੁਸੀਂ ਸ਼ਾਮਲਾਟ ਜ਼ਮੀਨ ਹਵਾਲੇ ਕਰ ਦਿਓ, ਫਲਾਂ ਕਰ ਦਿਓ, ਟਮਕਾ ਕਰ ਦਿਓ। ਅੱਗੇ 1 ਰੁਪਈਏ ਲੀਜ਼ ਤੇ ਕਈਆਂ ਨੂੰ ਇਹਨਾਂ ਨੇ ਦਿੱਤੀ ਆ ਜ਼ਮੀਨ। ਆਹ ਮੋਗੇ ਦੇ ਵਿੱਚ ਵੀ ਮੈਨੂੰ ਲੱਗਦਾ ਇੱਕ ਹਸਪਤਾਲ ਨੂੰ ਇਹਨਾਂ ਨੇ 1 ਰੁਪਈਏ ਦੇ ਲੀਜ਼ ਨਾਲ ਦਿੱਤੀ ਆ। ਵੱਡੇ ਵੱਡੇ ਹਸਪਤਾਲਾਂ ਨੂੰ ਦੇ ਦਿੰਦੇ ਆ, ਮੁੜ ਕੇ ਉਹ ਗਰੀਬ ਨੂੰ ਕਿਤੇ 1 ਰੁਪਈਏ ਦਾ ਇਲਾਜ ਵੀ ਨਹੀਂ ਦਿੰਦੇ। ਤਾਂ ਇਹ ਪੰਜਾਬ ਨੂੰ ਫਾਇਦਾ ਕੀ ਹੋ ਰਿਹਾ, ਨੁਕਸਾਨ ਕੀ ਹੋ ਰਿਹਾ, ਇਹਦਾ ਅੰਕਲਨ ਹੋਣਾ ਵੀ ਲਾਜ਼ਮੀ ਹੈ। ਹਾਂ, ਉਦਯੋਗਿਕ ਇਕਾਈਆਂ ਵਾਸਤੇ ਇੱਥੇ ਜ਼ਮੀਨ ਜਿਹੜੀ ਆ ਉਹਦਾ ਪੂਲ ਜ਼ਰੂਰ ਤਿਆਰ ਹੋਣਾ ਚਾਹੀਦਾ, ਜ਼ਮੀਨ ਜ਼ਰੂਰ ਹੋਣੀ ਚਾਹੀਦੀ ਹੈ, ਪਰ ਉਹਦੇ ਤੇ ਕਿ ਮਰਜ਼ੀ ਹੈ ਜੇ ਪਿੰਡਾਂ ਦੀ ਉਹ, ਜਾਂ ਫਿਰ ਇੱਕ ਸਪੈਸ਼ਲ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਕਿ ਜਿਹੜੀ ਜ਼ਮੀਨ ਉਪਜਾਊ ਨਹੀਂ ਹੈ ਜਾਂ ਵਰਤੋਂ 'ਚ ਨਹੀਂ ਆ ਰਹੀ ਠੀਕ ਢੰਗ ਦੇ ਨਾਲ, ਤਾਂ ਉਸ ਜ਼ਮੀਨ ਨੂੰ ਪ੍ਰਯੋਗ ਵਾਸਤੇ ਵਰਤਿਆ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਅਕਾਲੀ ਲੀਡਰ ਰੋਜੀ ਬਰਕੰਦੀ ਦੇ ਜਿਹੜੇ ਸਿਨੇਮਾ ਤੇ ਭਰਾ ਦੇ ਸ਼ੈਲਰ ਦੀ ਜਿਹੜੀ ਆ ਉਹ ਨਿਲਾਮੀ ਤੇ ਮਾੜੇ ਦਿਨਾਂ ਦੀ ਨਿਸ਼ਾਨੀ, ਨਿਲਾਮੀ ਤੋਂ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਨਾ। ਤਾਂ ਜਿਹੜੇ ਹੈਗੇ ਆ ਕਮਰਜੀਤ ਸਿੰਘ ਰੋਜੀ ਬਰਕੰਦੀ, ਅਸਲ ਦੇ ਵਿੱਚ ਕੀ ਆ ਕਿ ਇਹਨਾਂ ਦੇ ਭਰਾਤਾ ਨੇ ਇੱਕ ਲੋਨ ਲਿਆ ਸੀਗਾ। ਦੱਸਦੇ ਆ ਕਿ ਇਹ 16.5 ਕਰੋੜ ਰੁਪਈਏ ਦੀ ਦੇਣਦਾਰੀ ਹੈ ਇਸ ਵੇਲੇ ਦੀ। ਉਸ ਸਮੇਂ ਇਹਨਾਂ ਨੇ ਬੈਂਕ ਦੇ ਕੋਲ ਮੇਰੇ ਖਿਆਲ ਦੇ ਨਾਲ ਇੱਕ ਸ਼ੈਲਰ ਤੇ ਸਿਨੇਮਾ ਰੱਖਿਆ ਸੀ। ਇਹਨਾਂ ਦਾ ਸਿਨੇਮਾ ਬੜਾ ਮਸ਼ਹੂਰ ਹੈ, ਸਾਈਨ ਪਾਈਲ ਸਿਨੇਮਾ, ਬਹੁਤ ਪੁਰਾਣਾ ਸਿਨੇਮਾ ਹੈ। ਤੇ ਬਰਕੰਦੀ ਵਾਲੇ ਮਸ਼ਹੂਰ ਆ, ਬਰਕੰਦੀ ਵਾਲੇ ਕੋਈ ਛੋਟੇ ਮੋਟੇ ਨਹੀਂ, ਬਰਕੰਦੀ ਪਿੰਡ ਬਹੁਤ ਮਸ਼ਹੂਰ ਹੈ, ਬਹੁਤ ਰਾਈਸਾਂ ਦਾ ਪਿੰਡ ਆ। ਤਾਂ ਇਹਨਾਂ ਦਾ ਜਿਹੜਾ ਇਹ ਲੋਨ ਸੀਗਾ ਉਹ ਵੱਧਦਾ ਗਿਆ। ਹੋਇਆ ਕੀ ਆ ਕਿ ਬੈਂਕ ਕਹਿੰਦਾ ਕਿ 29 ਮਈ 2019 ਨੂੰ ਜਾ ਕੇ ਸ਼ੈਲਰ ਦੀ ਚੈਕਿੰਗ ਕੀਤੀ ਗਈ ਤੇ ਉੱਥੇ ਪਾਇਆ ਗਿਆ ਕਿ ਸ਼ੈਲਰ ਦੀ ਮਸ਼ੀਨਰੀ ਜਿਹੜੀ ਉਹ ਹੈ ਹੀ ਨਹੀਂ ਹੈ, ਵੇਚ ਹੀ ਦਿੱਤੀ ਗਈ। ਤੇ ਕਮਾਲ ਦੀ ਗੱਲ ਹੈ, ਬਿਲਡਿੰਗ ਵੀ ਢਾਹ ਕੇ ਪੱਧਰਾ ਕੀਤਾ ਗਿਆ ਕੰਮ। ਮਤਲਬ ਕਿ ਜਿਸ ਸ਼ੈਲਰ ਤੇ ਉਹ ਲੋਨ ਲਿਆ ਗਿਆ ਸੀ, ਸ਼ੈਲਰ ਦਾ ਨਾਮੋ ਨਿਸ਼ਾਨੀ ਨਹੀਂ ਛੱਡਿਆ, ਉਹਦੀ ਮਸ਼ੀਨਰੀ ਵੀ ਪੁੱਟ ਕੇ ਇਹਨਾਂ ਨੇ ਵੇਚ ਕੱਟੀ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਾਰਵਾਈ ਸ਼ੁਰੂ ਕੀਤੀ, ਕਿਉਂਕਿ ਉਹਦੇ ਵਿੱਚ ਜੋ ਰੋਜ਼ੀ ਬਰਕੰਦੀ ਹੈ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਹੈ,
ਇਹ ਲੋਨ ਗਰੰਟਰ ਨੇ, ਮਤਲਬ ਕਿ ਲੋਨ ਲਿਆ ਨਹੀਂ ਹੈ ਰੋਜ਼ੀ ਬਰਕੰਦੀ ਹੋਰਾਂ ਨੇ, ਮਤਲਬ ਇਹ ਲੋਨ ਗਰੰਟਰ ਆ। ਤਾਂ ਇਹ ਵੈਸੇ ਵੀ ਮੇਰੇ ਖਿਆਲ ਦੇ ਨਾਲ ਹੁਣ ਕਾਨੂੰਨ ਬਣ ਚੁੱਕਾ। ਇਹ ਮੈਂ ਤੁਹਾਨੂੰ ਦੱਸ ਵੀ ਦੇਵਾਂ ਤੇ ਤੁਸੀਂ ਵੀ ਗਾਂ ਕਨਵੇ ਕਰ ਦਿਆ ਜੇ ਮੈਸੇਜ ਕਿ ਅੱਜ ਦੇ ਦੌਰ ਦੇ ਵਿੱਚ ਜੇ ਮੰਨ ਲਓ ਤੁਸੀਂ ਇਸ ਤਰ੍ਹਾਂ ਕਮਰਸ਼ੀਅਲੀ ਕਿਸੇ ਦੇ ਲੋਨ ਗਰੰਟਰ ਬਣਦੇ ਹੋ ਤੇ ਮੰਨ ਲਓ ਉਹ ਬੰਦਾ ਡਿਫਾਲਟ ਕਰ ਜਾਂਦਾ ਤਾਂ ਉਸ ਸੂਰਤ ਦੇ ਵਿੱਚ ਜਿੰਨੀ ਉਹਦੀ ਜ਼ਮੀਨ ਆ ਜੇ ਤੇ ਉਹ ਭਰਪਾਈ ਕਰਦੀ ਠੀਕ ਆ, ਅਦਰਵਾਈਜ਼ ਜਿਹੜਾ ਲੋਨ ਗਰੰਟਰ ਆ ਫਿਰ ਉਹਦੀ ਜ਼ਮੀਨ ਉਹਨਾਂ ਨੇ ਕਾਬੂ ਵਿੱਚ ਕਰ ਲੈਣੀ ਹੈ। ਤਾਂ ਇਹ ਸੋਚ ਵਿਚਾਰ ਲਓ। ਤਾਂ ਹੁਣ ਇਹਨਾਂ ਨੇ ਇਹ ਸਿਨੇਮਾ ਤੇ ਜੋ ਹੈਗੀ ਹੈ ਜਗ੍ਹਾ ਉਹ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਨਿਲਾਮ ਕਰਨ ਦਾ ਫੈਸਲਾ ਕੀਤਾ। ਦੱਸਦੇ ਆ ਕਿ ਇਹ 7 ਕਰੋੜ ਦੀ ਜਾਇਦਾਦ ਬਣਨੀ ਹੈ, 1.5 ਕਰੋੜ ਦੀ ਜਿਹੜੀ ਆ ਸ਼ੈਲਰ ਦੀ ਆ, ਤਾਂ ਬਾਕੀ ਜਿਹੜੀ ਜ਼ਮੀਨ ਜਾਂ ਜਿਹੜੀ ਇਹਨਾਂ ਦੀ ਭਰਪਾਈ ਆ ਉਹਦੇ ਵਾਸਤੇ ਇੱਕ ਕੇਸ ਚੱਲੇਗਾ ਅਲੱਗ ਤੋਂ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਰੋਜ਼ੀ ਬਰਕੰਦੀ ਹੋਰਾਂ ਦੀ ਜਿੰਨੀ ਪ੍ਰਤਿਸ਼ਠਾ ਹੈ, ਜਿੰਨਾ ਉਹਨਾਂ ਦਾ ਵਕਾਰ ਹੈ, ਜਿੰਨਾ ਉਹਨਾਂ ਦਾ ਸਿਆਸੀ ਕੱਦ ਹੈ, ਕਿਉਂਕਿ ਮੁਕਤਸਰ ਦੇ ਵਿੱਚ ਵੇਖ ਲਓ ਕਿ ਉਹ ਜਿੱਤੇ ਸੀਗੇ ਉਸ ਦੌਰ ਦੇ ਵਿੱਚ ਵੀ ਜਦੋਂ ਪੂਰੀ ਹਨੇਰੀ ਇਹਨਾਂ ਦੇ ਉਲਟ ਸੀਗੀ, ਤਾਂ ਕਿਤੇ ਨਾ ਕਿਤੇ ਇਸ ਖਬਰ ਨੇ ਉਹਨਾਂ ਦੇ ਸਿਆਸੀ ਕੱਦ-ਬੁੱਤ ਨੂੰ ਝਟਕਾ ਜ਼ਰੂਰ ਲਾਇਆ। ਵੈਸੇ ਇਹ ਮਈ ਦੇ ਵਿੱਚ ਹੀ ਤੈਅ ਹੋ ਗਿਆ ਸੀਗਾ ਕਿ ਇਹ ਦਿਨ ਇਹਨਾਂ ਤੇ ਛੇਤੀ ਆ ਜਾਣਾ ਵਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ PTET ਦੇ ਰੋਲ ਨੰਬਰ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਆਉਣ ਨਾਲ ਵਿਦਿਆਰਥੀ ਪਰੇਸ਼ਾਨ, ਕੈਪਟਨ ਨੂੰ ਲਿਖੀ ਹੁਣ ਚਿੱਠੀ। ਬਿਲਕੁਲ ਜੀ, ਮੇਰੇ ਖਿਆਲ ਦੇ ਨਾਲ ਹੁਣ ਲੇਟੈਸਟ ਅਪਡੇਟ ਹੈ ਕਿ ਸ਼ਾਇਦ ਤਰੀਕ ਬਦਲ ਦਿੱਤੀ ਗਈ ਆ, ਪਰ ਪੱਕਾ ਨਹੀਂ ਹੈ, ਕੋਈ ਆਫੀਸ਼ੀਅਲ ਡਾਕੂਮੈਂਟ ਹਾਲੇ ਜਿਹੜਾ ਰਿਲੀਜ਼ ਨਹੀਂ ਹੋਇਆ ਜਾਂ ਪਹੁੰਚਿਆ ਨਹੀਂ ਹੈ। ਤਾਂ ਦੱਸਦੇ ਆ, ਦਾਅਵਾ ਕੀਤਾ ਜਾ ਰਿਹਾ ਕਿ ਤਰੀਕ ਬਦਲ ਦਿੱਤੀ ਗਈ। ਤਾਂ 22 ਦਸੰਬਰ ਦਿਨ ਐਤਵਾਰ ਨੂੰ ਇਹ ਜਿਹੜਾ ਟੀਚਰ ਯੋਗਤਾ ਟੈਸਟ PTET ਜਿਹਨੂੰ ਕਹਿੰਦੇ ਆ ਉਹ ਲਿਆ ਜਾਣਾ ਸੀ। ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਕੀ ਕੀਤਾ, ਜਿੱਦਾਂ ਹੁਣ ਮੰਨ ਲਓ ਕੋਈ ਬੱਚਾ ਜਿਹੜਾ ਪਠਾਨਕੋਟ ਤੋਂ ਤਾਲੁਕ ਰੱਖਦਾ ਉਹਨੂੰ ਫਾਜ਼ਿਲਕਾ ਦਾ ਸੈਂਟਰ ਦਿੱਤਾ ਗਿਆ ਤੇ ਫਾਜ਼ਿਲਕਾ 2 ਲੜਕੀਆਂ ਦਾ ਬਾਪ ਆਪਣੀ ਦਾਦ ਫਰਿਆਦ HC ਅਰੋੜਾ ਨੂੰ ਸੁਣਾ ਰਿਹਾ ਸੀਗਾ ਕਿ ਮੇਰੀਆਂ 2 ਬੇਟੀਆਂ, ਇੱਕ ਦਾ ਸਟੇਸ਼ਨ ਹੈ ਜਿਹੜਾ ਉਹ ਹੈਗਾ ਅੰਮ੍ਰਿਤਸਰ, ਦੂਸਰੀ ਦਾ ਹੈਗਾ ਪਠਾਨਕੋਟ, ਦੱਸੋ ਮੈਂ ਕਿਹਦੇ ਨਾਲ ਜਾਵਾਂ। ਤਾਂ ਇਹ ਸਮੱਸਿਆ ਇਸ ਤਰ੍ਹਾਂ ਦੀਆਂ ਵੇਖਣ ਨੂੰ ਮਿਲੀਆਂ। ਮੋਗੇ ਵਾਲੇ ਨੂੰ ਫਾਜ਼ਿਲਕਾ ਸਿੱਟ ਦਿੱਤਾ। ਹੁਣ ਦੇਖੋ, ਜੇ ਪਠਾਨਕੋਟ ਤੋਂ ਫਾਜ਼ਿਲਕਾ ਆਉਣਾ ਹੋਵੇ ਤੇ ਫਾਜ਼ਿਲਕਾ ਤੋਂ ਪਠਾਨਕੋਟ ਜਾਣਾ ਹੋਵੇ, ਰਾਜ ਕਰਨਵੀਰ ਸਿੰਘ ਜੀ, ਬੱਸ ਦਾ ਸਫ਼ਰ 9 ਘੰਟਿਆਂ ਦਾ, 9 ਘੰਟੇ ਦਾ, 9 ਘੰਟਿਆਂ ਦਾ ਮਤਲਬ ਕਿ ਤੁਹਾਨੂੰ 17-18 ਘੰਟੇ ਤਾਂ ਅਪ ਡਾਊਨ ਵਾਸਤੇ ਚਾਹੀਦੇ ਆ, ਯਾਨੀ 24 ਘੰਟੇ ਦਿਨ ਰਾਤ ਤੁਹਾਨੂੰ ਸਫ਼ਰ ਦੇ ਵਿੱਚ ਚਾਹੀਦੇ ਆ। ਤੇ ਫਿਰ ਤੁਸੀਂ ਦੂਸਰਾ ਜਿਹੜਾ ਸਫ਼ਰ ਕਰਨਾ ਉਹ ਵੱਖਰੀ ਗੱਲ ਆ। ਤਾਂ ਖੈਰ ਇਹ ਤਰੀਕ ਦੱਸਦੇ ਆ ਕਿ ਹੁਣ ਇੱਕ ਵਾਰੀ ਮੁਲਤਵੀ ਕਰ ਦਿੱਤੀ ਗਈ ਆ, ਅੱਗੇ ਕਿਹੜੀ ਤਰੀਕ ਦਿੰਦੇ ਆ ਪਤਾ ਨਹੀਂ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਨਾ ਥੋੜਾ ਜਿਹਾ ਅਕਲ ਤੋਂ ਕੰਮ ਲੈ ਕੇ ਆਪ ਹੀ ਠੀਕ ਕਰ ਲੈਣਾ ਚਾਹੀਦਾ। ਪਰ ਪਤਾ ਨਹੀਂ ਕਿਉਂ ਸ਼ਾਇਦ ਲੀਡਰਾਂ ਦੀਆਂ ਬੱਸਾਂ ਬਾਰੇ ਸੋਚਦੇ ਆ ਕਿ ਚਲੋ 4 ਪੈਸੇ ਉਹਨਾਂ ਨੂੰ ਵੀ ਵਟਾ ਦਈਏ, ਅੱਜ ਕੱਲ੍ਹ ਉਹ ਬੰਦੇ ਤੇ ਚੱਲਦੇ ਪਏ ਆ, ਠੰਡ ਦਾ ਮੌਸਮ ਆ, ਪਰ ਪਤਾ ਨਹੀਂ ਕਿਉਂ ਐਸਾ ਇਹ ਭੰਬਲ ਭੂਸਾ ਖੜਾ ਕਰਦੇ ਆ ਕਿ ਲੋਕ ਜਿਹੜੇ ਆ ਉਹ ਹਰਾਸ ਹੋ ਜਾਂਦੇ ਆ, ਲੋਕ ਪਰੇਸ਼ਾਨ ਹੋ ਜਾਂਦੇ ਆ। ਤਾਂ ਖੈਰ ਚੰਗਾ ਕੀਤਾ ਇਹਨਾਂ ਨੇ, ਦਬਾਅ ਜਿਹੜਾ ਸੋਸ਼ਲ ਮੀਡੀਆ ਦਾ ਕੰਮ ਆ ਜਾਂਦਾ ਕਈ ਵਾਰੀ, ਤਾਂ ਅੱਜ ਵੀ ਸੋਸ਼ਲ ਮੀਡੀਆ ਦਾ ਦਬਾਅ ਕੰਮ ਆਇਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ ਵੀ ਕਹਿੰਦੇ ਹਨੀਪ੍ਰੀਤ ਤੋਂ ਬਾਅਦ ਪਰਿਵਾਰ ਨੇ ਜੇਲ੍ਹ ਦੇ ਵਿੱਚ ਕੀਤੀ ਮੁਲਾਕਾਤ। ਦੇਖੋ ਇਹ ਘੁਸਰ ਮੁਸਰ ਚੱਲਦੀ ਪਈ ਆ, ਜਿਵੇਂ ਸਰਗੋਸ਼ੀਆਂ ਕਹਿੰਦੇ ਆ ਨਾ, ਕਾਨਾਫੂਸੀ ਜਿਹਨੂੰ ਕਹਿੰਦੇ ਆ, ਤਾਂ ਉਹ ਚੱਲਦੀ ਪਈ ਆ। ਆਪਸ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ। ਪਹਿਲਾਂ ਹਨੀਪ੍ਰੀਤ ਗਈ ਆ, ਫਿਰ ਡੇਰੇਦਾਰ ਦਾ ਪਰਿਵਾਰ ਗਿਆ ਵਾ। ਹੁਣ ਇਹ ਜਿਹੜੀ ਚਰਚਾ ਚੱਲਦੀ ਪਈ ਆ ਕਿ ਸ਼ਾਇਦ ਜਿਹੜੀ ਖਾਲੀ ਗੱਡੀ ਪਈ ਆ ਡੇਰੇ ਦੀ, ਉਹਨੂੰ ਲੈ ਕੇ ਇਹ ਮੁਲਾਕਾਤਾਂ ਦਾ ਸਿਲਸਿਲਾ ਚੱਲ ਰਿਹਾ। ਬਾਕੀ ਇਹ ਕਿਆਫੇ ਆ, ਮੈਂ ਤੁਹਾਨੂੰ ਐਵੇਂ ਕਹਾਂ ਕਿ ਮੀਡੀਆ ਦੇ ਜਿਹੜੇ ਹੁੰਦੇ ਉਹ ਕਿਆਫੇ ਹੁੰਦੇ ਆ, ਚਰਚਾ ਜਿਹੜੇ ਉਹ ਚੱਲਦੇ ਆ। ਪਰ ਕਈ ਵਾਰ ਹੁੰਦਾ ਕੀ ਹੈ ਕਿ ਖਬਰ ਦੇ ਨਾਲ ਗੱਲ ਦੀ ਮਿਲਦੀ ਗੱਲ ਕਰਨੀ ਪੈਂਦੀ ਆ। ਸੋ ਇਹ ਚਰਚੇ ਚੱਲ ਰਹੇ ਨੇ, ਕਿਆਫੇ ਲਾਏ ਜਾ ਰਹੇ ਆ ਕਿ ਸ਼ਾਇਦ ਉਸ ਗੱਡੀ ਦੀ ਗਤੀਵਿਧੀ ਨੂੰ ਲੈ ਕੇ ਇਹ ਸਾਰਾ ਮਾਮਲਾ ਜਿਹੜਾ ਉਹ ਅੱਗੇ ਚਰਚਾ ਦਾ ਵਿਸ਼ਾ ਬਣਾਇਆ ਜਾ ਰਿਹਾ। ਤਾਂ ਹੁਣ ਦੱਸਦੇ ਆ ਕਿ ਹਨੀਪ੍ਰੀਤ ਦੇ ਆਉਣ ਤੋਂ ਬਾਅਦ ਇਹ ਹਿਲਜੁਲ ਵਧੀ ਆ ਤੇ ਜਿਹੜਾ ਉਹਦਾ ਪਰਿਵਾਰ ਆ ਡੇਰੇਦਾਰ ਦਾ ਉਹ ਜਾ ਕੇ ਆਇਆ। ਉਸ ਤੋਂ ਬਾਅਦ ਫਿਰ ਟਾਈਮ ਮੰਗਿਆ ਗਿਆ, ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਜਾਣਾ ਚਾਹੁੰਦੇ ਆ। ਤਾਂ ਸੰਕੇਤ ਤਾਂ ਇਹੋ ਮਿਲਦੇ ਆ ਕਿ ਕੋਈ ਨਾ ਕੋਈ ਵੱਡਾ ਫੈਸਲਾ ਜਿਹੜਾ ਉਹ ਲੈ ਸਕਦੇ ਆ। ਪਰ ਮੀਨਵਾਈਲ ਇੱਕ ਚੀਜ਼ ਜਿਹੜੀ ਆ ਹੋਰ ਵੀ ਵਾਪਰੀ ਆ। ਇਹਨਾਂ ਨੇ ਨਾ ਜਾ ਕੇ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀਗੀ, CBI ਕੋਰਟ ਦੇ ਵਿੱਚ, ਕਿ ਜੱਜ ਜਗਦੀਪ ਸਿੰਘ ਤੋਂ ਸਾਡਾ ਖਹਿੜਾ ਛਡਾਓ। ਤਾਂ ਉਹ ਮੁਲਤਵੀ ਕਰ ਦਿੱਤੀ ਗਈ, ਰੱਦ ਕਰ ਦਿੱਤੀ ਗਈ, ਰੱਦ ਹੀ ਕਹਾਂਗੇ। ਜਦੋਂ ਉਹ ਰੱਦ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਫਿਰ ਇਹ ਹਾਈ ਕੋਰਟ ਦੇ ਵਿੱਚ ਗਏ ਆ। ਹਾਈ ਕੋਰਟ ਦੇ ਵਿੱਚ ਜਾ ਕੇ ਗੁਜ਼ਾਰਿਸ਼ ਕੀਤੀ ਕਿ ਇਹ ਜੱਜ ਜਿਹੜੇ ਆ ਉਹਨਾਂ ਤੋਂ ਸਾਡਾ ਕੇਸ ਜਿਹੜਾ ਤਬਦੀਲ ਕਰ ਦਿੱਤਾ ਜਾਵੇ। ਵੈਸੇ ਰਾਈਟ ਹੁੰਦਾ, ਹਰੇਕ ਬੰਦੇ ਦਾ ਅਧਿਕਾਰ ਹੁੰਦਾ
ਕਿ ਜੇ ਉਹਨੂੰ ਲੱਗਦਾ ਕਿ ਇਸ ਸਟੇਟ ਦੇ ਵਿੱਚ ਜਾਂ ਅਦਾਲਤ ਦੇ ਵਿੱਚ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਜਾਂ ਪੱਖਪਾਤ ਹੋ ਰਿਹਾ ਤਾਂ ਉਹ ਐਸੀ ਪਟੀਸ਼ਨ ਲਾ ਸਕਦਾ। ਤਾਂ ਬਾਅਦ ਦੇ ਵਿੱਚ ਫਿਰ ਜਿਹੜੇ ਉਹ ਜੱਜ ਸਾਹਿਬ ਸੀਗੇ ਬੈਂਚ ਦੇ ਜਿਹੜੇ ਸੀਗੇ ਜਸਟਿਸ, ਉਹਨਾਂ ਨੇ ਆਪਣੇ ਆਪ ਨੂੰ ਅਲੱਗਾ ਕਰ ਲਿਆ। ਤਾਂ ਚੀਫ ਜਸਟਿਸ ਨੂੰ ਉਹਨਾਂ ਨੇ ਘੱਲ ਦਿੱਤਾ ਮਾਮਲਾ ਕਿ ਤੁਸੀਂ ਕਿਸੇ ਹੋਰ ਬੈਂਚ ਨੂੰ ਇਹ ਸੁਣਵਾਈ ਵਾਸਤੇ ਕੇਸ ਕਰ ਦਿਓ। ਤਾਂ ਮਤਲਬ ਇਹੋ ਆ ਕਿ ਮਸ਼ਕਾਂ ਕਾਫੀ ਤੇਜ਼ ਨੇ, ਉਧਰ ਗੱਦੀ ਨੂੰ ਲੈ ਕੇ ਵੀ ਹੋ ਸਕਦੀਆਂ ਤਾਂ ਇੱਧਰ ਜਗਦੀਪ ਸਿੰਘ ਤੋਂ ਖਹਿੜਾ ਛਡਵਾਉਣ ਲਈ ਵੀ ਮਸ਼ਕਾਂ ਕੀਤੀਆਂ ਜਾ ਰਹੀਆਂ। ਸਫਲਤਾ ਕਿਹਨੂੰ ਮਿਲਦੀ ਆ ਕਿਹਨੂੰ ਨਹੀਂ ਮਿਲਦੀ ਬਾਅਦ ਦੀ ਗੱਲ ਆ, ਪਰ ਜੇ ਹਨੀਪ੍ਰੀਤ ਨੂੰ ਗੱਦੀ ਮਿਲ ਜਾਂਦੀ ਆ ਜਾਂ ਇਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਮਿਲ ਜਾਂਦੀ, ਕੀ ਫਰਕ ਆ, ਸਾਰੇ ਆਪਣੇ ਹੀ ਆ। ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield